अस्सलाम वालेकुम लो जी तुसीं देख रहे हो पंजाबी चैनल तुहाडे सारिਆਂ ਦਾ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਬਹੁਤ ਸ਼ੁਕਰੀਆ। ਔਰ ਟਿਕਟੌਕ ਤੇ ਕਦੀ ਕਿਤੇ ਮੈਂ ਦੇਖਦਾ ਵਾਂ ਨਾ ਸਕਰੋਲਿੰਗ ਕਰ ਰਿਹਾ ਨਾ ਵਾ ਉੱਥੇ ਇੱਕਦਮ ਵੀਡੀਓ ਆਉਂਦੀ ਹੈ ਇੱਕ ਅੱਗੇ ਇੱਕ ਚੰਗਾ ਭਲਾ ਸਿਹਤਮੰਦ ਜਿਹਾ ਬੰਦਾ ਜਿਹੜਾ ਨਾ ਮੈਨੂੰ ਨਾਮ ਨਹੀਂ ਯਾਦ ਉਹਦਾ ਅਕਸਰ ਕਦੀ ਕਿਤੇ ਮੈਂ ਦੇਖਦਾ ਦੀ ਵੀਡੀਓ ਤੇ ਉਹ ਇੱਕਦਮ ਆ ਜਾਂਦੀ ਹੈ ਪੌਪ ਕਰਕੇ ਤੇ ਉਹ ਸਭ ਤੋਂ ਪਹਿਲੀ ਗੱਲ ਜਿਹੜੀ ਕਹਿੰਦਾ ਨਾ ਉਹ ਕਹਿੰਦਾ ਕਿ ਜੀ ਟੂਟੀਆਂ ਲਾ ਲਓ। हाँ मतलब हेडफोन ला लो। हाँ मैंने पहले समझ नहीं आई मैं कि यार पता नहीं क्यों हेडफोन ला लो। खैर और नाल ही उन्हें वो मां भैन एक कीती है चोरां दी। हाँ इन्हां कंजरां दी ओए होए हो यकीन करो फिर मैं सोचदा सी यार टूटियां ला ही लैणियां चाहीदियां सी। हाँ और अखीर ही करके रख दिंदा। हाँ तो मेरा भी अज मूड बन रहा कि मैं भी तुहानूं कहां कि टूटियां ला लो। हाँ लेकिन कोई ऐसी गल नहीं हाँ असीं टूटियां वाला काम नहीं करना हल्का फुल्का जिहा हथ रखांगे। हाँ एक अद्धी टूटी ला लो या वॉल्यूम थोड़ा जिहा डाउन कर लो इन्ना की बड़ा। हाँ क्योंकि असीं उस लैवल ते नहीं जाना जिस लैवल ते टूटियां लवांदा फिरदा लोकां नूं। हाँ और टू मच हो जांदा। लेकिन गल मैं तुहानूं दस्सण लगा वां कि अज तुहानूं पता कि बेंच बैठा अज काजी दा अपना बनाया होया 63A ਉਹ ਜਿਹੜੇ ਲੋਟੇ ਲਿਫਾਫੇ ਕੰਜਰ ਜਿਹੜੇ ਨੇ ਵਿਕਣ ਵਾਲੇ। ਹਾਂ ਇਹ ਸਿਆਸੀ ਜਿਸਮ ਫਰੋਸ਼ੀ ਜਿਹੜੀ ਹੈ ਉਹ ਇਹਨਾਂ ਨੇ ਜਿਹੜੀ ਨਾ ਅਲਾਓ ਕਰਨ ਵਾਸਤੇ ਉਹ ਕਾਜ਼ੀ ਨੇ ਬੈਂਚ ਬਣਾਇਆ ਤਾਂ ਕਿ ਇਹ ਨੂਨ ਲੀਗੀ ਜਿਹੜੇ ਨੇ ਔਰ ਇਹਨਾਂ ਦੇ ਹੈਂਡਲਰ ਨੇ ਬੰਦੇ ਚੁੱਕਣ ਤੇ ਉਹਨਾਂ ਕੋਲ ਵੋਟ ਪਾਉਣ। ਹਾਂ ਕਿ ਕਾਜ਼ੀ ਦੀ ਐਕਸਟੈਂਸ਼ਨ ਹੋਵੇ ਤੇ ਉਹਦੇ ਵਿੱਚ ਹੁਣ ਜਸਟਿਸ ਮੁਨੀਬ ਅਖਤਰ ਸਾਹਿਬ ਵੀ ਆਏ ਨੇ। ਹਾਂ ਜੀ ਔਰ ਉਹ ਅੱਜ ਬੈਠੇ ਨਹੀਂ ਜਾ ਉਹਦੇ ਵਿੱਚ ਬੈਂਚ ਦੇ ਵਿੱਚ ਤੇ ਉਹਨਾਂ ਨੇ ਲੈਟਰ ਜਿਹੜਾ ਨਾ ਉਹ ਇੱਕ ਦਿੱਤਾ। ਉਹ ਲੈਟਰ ਤੁਸੀਂ ਦੇਖ ਲਿਆ ਨਾ ਸੋਸ਼ਲ ਮੀਡੀਆ ਤੇ ਗਰਦਿਸ਼ ਕਰ ਰਿਹਾ ਬੜਾ ਲੰਬਾ ਜਿਹਾ ਲੈਟਰ ਹੈ ਤੇ ਮੈਂ ਕਿਹਾ ਯਾਰ ਐਡਾ ਲੰਬਾ ਐਵੇਂ ਮੈਂ ਪੜ੍ਹਾਂ ਲੈਟਰ। ਹਾਂ ਥੋੜ੍ਹਾ ਜਿਹਾ ਮੈਂ ਸੁਣਿਆ ਉਹ ਮੈਂ ਚਲਾ ਗਿਆ ਬਾਬਾ ਜੀ ਕੋ ਮੈਂ ਕਿਹਾ ਬਾਬਾ ਜੀ ਦੇਖਿਆ ਲੈਟਰ ਮਨੀਬ ਸਾਹਿਬ ਦਾ ਜਸਟਿਸ ਸਾਹਿਬ ਦਾ ਤੇ ਬਾਬਾ ਜੀ ਕਹਿੰਦੇ ਹਾਂ ਮੈਂ ਪੜ੍ਹ ਲਿਆ। ਮੈਂ ਕਿਹਾ ਬਾਬਾ ਜੀ ਜ਼ਰਾ ਇਹਦਾ ਖੁਲਾਸਾ ਦੱਸੋ ਮੈਨੂੰ ਕਿਉਂਕਿ ਲੈਟਰ ਤਾਂ ਬੜਾ ਲੰਬਾ ਹੋ ਜਾਏਗਾ ਲੋਕਾਂ ਨੇ ਸੁਣਨੇ ਤੁਸੀਂ ਖੁਲਾਸਾ ਦੱਸ ਦਿਓ। ਬਾਬਾ ਜੀ ਕਹਿੰਦੇ ਖੁਲਾਸਾ ਹੈ ਕਿ ਜਸਟਿਸ ਮਨੀਰ ਨੇ ਕਾਜ਼ੀ ਨੇ ਕਿਹਾ ਕਿ ਉਹ ਬਗੈਰਤਾ ਓਏ ਦਗੜ ਦਲਿਆ ਓਏ ਨੰਗਿਆ ਗੰਦਿਆ ਓਏ ਸ਼ਰੀਫਾਂ ਦਾ ਗਟਰ ਸਾਫ਼ ਕਰਨ ਵਾਲੇ ਬਗੈਰਤਾ। ਹਾਂ ਮੈਂ ਕਿਹਾ ਬਾਬਾ ਜੀ ਇਹ ਕੀ ਹੈ? ਬਾਬੇ ਕਹਿੰਦੇ ਮੈਂ ਤਰਜਮਾ ਦੱਸ ਰਿਹਾ ਜ਼ਰਾ ਛੋਟਾ ਕਰਕੇ ਹੈ ਹੀ ਸਾਰਾ ਕੁਛ ਜੋ ਮੈਂ ਤੁਹਾਨੂੰ ਦੱਸ ਰਿਹਾ। ਮੈਂ ਕਿਹਾ ਠੀਕ ਹੋ ਗਿਆ ਬਾਬਾ ਜੀ। ਫਿਰ ਕੀ ਕਿਹਾ? ਬਾਬੇ ਉਹ ਕਹਿਣ ਲੱਗੇ ਕਿ ਉਹ ਕਾਜ਼ੀ ਤੇਰੇ ਜੰਮਣ ਤੇ ਲਾਨਤ ਉਹ ਤੈਨੂੰ ਜੰਮਣ ਵਾਲਿਆਂ ਤੇ ਲਾਨਤ ਉਹ ਕਾਜ਼ੀ ਤੈਨੂੰ ਅਦਾਲਤ ਦੇ ਵਿੱਚ ਲਿਆਉਣ ਵਾਲੇ ਤੇ ਲਾਨਤ। ਮੈਂ ਕਿਹਾ ਬਾਬਾ ਜੀ ਉਹ ਕਾਣਾ ਦਜਾਲ ਲੈ ਕੇ ਆਇਆ ਸੀ ਇਫਤਖਾਰ ਚੌਧਰੀ। ਬਾਬੇ ਕਹਿੰਦੇ ਉਹਦੇ ਤੇ ਵੀ ਲਾਨਤ ਹਾਂ ਉਹਦੇ ਅਗਲੇ ਪਿਛਲੇ ਤੇ ਵੀ ਲਾਨਤ। ਮੈਂ ਕਿਹਾ ਨਹੀਂ ਬਾਬਾ ਜੀ ਇੱਥੇ ਤੱਕ ਹੀ ਰਹੋ ਕਾਜ਼ੀ ਤੱਕ। ਬਾਬੇ ਕਹਿੰਦੇ ਹਾਂ ਬਾਬੇ ਕਹਿੰਦੇ ਉਹ ਪਾਈਆਂ ਔਰ ਉਹਨੂੰ ਕਿਹਾ ਕਿ ਉਹ ਬਗੈਰਤਾ ਉਹ ਦਗੜ ਦਲਿਆ ਹਰਾਮ ਦਿਆ। ਹਾਂ ਬਾਬੇ ਕਹਿੰਦੇ ਇਹ ਲਿਖ ਦਿੰਦੇ ਤਾਂ ਠੀਕ ਸੀ ਲੇਕਿਨ ਮੈਂ ਤਰਜਮਾ ਇਹਦਾ ਕਰ ਦਿੱਤਾ ਹੋਗਾ। ਮੈਂ ਕਿਹਾ ਬਾਬਾ ਜੀ ਬਹੁਤ ਅੱਛਾ ਹੋ ਗਿਆ ਸਵਾਦ ਆ ਗਿਆ ਰੂਹ ਰਾਜ਼ੀ ਹੋ ਗਈ। ਮਨੀਰ ਸਾਹਿਬ ਨੂੰ ਸਲਾਮ ਹੈ ਸਿਰ ਅੱਖਾਂ ਤੇ। ਹਾਂ ਜੀ ਕਮਾਲ ਦਾ ਉਹਨਾਂ ਨੇ ਲਿਖ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਕਾਜ਼ੀ ਤੂੰ ਐਡਾ ਵੱਡਾ ਬਗੈਰਤ ਹੋ ਗਿਆ ਉਹ ਤੈਨੂੰ ਜ਼ਰਾ ਵੀ ਸ਼ਰਮ ਨਹੀਂ ਆਈ ਤੂੰ ਐਡਾ ਵੱਡਾ ਢੀਠ ਔਰ ਐਡਾ ਵੱਡਾ ਹਰਾਮਜ਼ਾਦਾ ਤੂੰ ਨਿਕਲਿਆ। ਹਾਂ ਕਿ ਤੂੰ ਮੇਰੇ ਖਿਲਾਫ ਕੰਪੇਨ ਸ਼ੁਰੂ ਕਰ ਦਿੱਤੀ। ਹਾਂ ਇਹੋ ਜਿਹੀ ਬਕਵਾਸ ਤੂੰ ਚੀਫ ਜਸਟਿਸ ਦੇ ਉਹਦੇ ਤੇ ਬੈਠਾ ਦਲਿਆ ਕਿਸੇ ਥੜੇ ਤੇ ਨਹੀਂ ਬੈਠਾ। ਹਾਂ ਇਹ ਕੀ ਹੋਣਾ? ਹਾਂ ਬਾਬੇ ਕਹਿੰਦੇ ਹਾਂ ਕਹਿ ਹੀ ਸਕਦੇ ਸੀ ਨਹੀਂ ਕਿਹਾ। ਬਾਬੇ ਕਹਿੰਦੇ ਮੈਂ ਮੁਖਤਸਰ ਕਰਕੇ ਦੱਸ। ਮੈਂ ਕਿਹਾ ਠੀਕ ਹੋ। ਬਾਬਾ ਜੀ ਕਹਿੰਦੇ ਉਹ ਇਹਨਾਂ ਨੂੰ ਕਿਹਾ ਕਿ ਬਈ ਤੂੰ ਜਿਹੜਾ ਆਇਨ ਕਾਨੂੰਨ ਦੀ ਆਤਮਾ ਰੋਲਣ ਡਿਆ ਇੱਥੇ ਬਗੈਰਤਾ ਆਪਣੀ ਐਕਸਟੈਂਸ਼ਨ ਵਾਸਤੇ ਕੋਈ ਤੈਨੂੰ ਥੋੜ੍ਹੀ ਜਿਹੀ ਵੀ ਸ਼ਰਮ ਹਯਾ ਨਹੀਂ ਹੈ ਕਿ ਤੂੰ ਕਿਸ ਮੂੰਹ ਨਾਲ ਮਰੇਗਾ ਬਗੈਰਤਾ ਤੂੰ ਕਬਰ 'ਚ ਵੀ ਜਾਣਾ। ਤੂੰ ਇੰਨਾ ਹਰਾਮ ਖਾ ਲਿਆ ਬਗੈਰਤਾ ਤੈਨੂੰ ਨਜ਼ਰ ਹੀ ਕੁਝ ਨਹੀਂ ਆ ਰਿਹਾ। ਤੈਨੂੰ 3 ਸਾਲ ਹੋਰ ਚਾਹੀਦੇ ਨੇ ਹਰਾਮ ਖਾਣ ਵਾਸਤੇ ਤਾਂ ਕਿ ਤੂੰ ਸ਼ਰੀਫਾਂ ਦਾ ਗਟਰ ਗੰਦਾ ਗਲਾਜ਼ਤ ਦਾ ਕਰਪਸ਼ਨ ਦਾ ਸਾਫ਼ ਕਰ ਸਕੇ ਤੇ ਆਪਣੀ ਕਰਪਸ਼ਨ ਵੀ ਛੁਪਾ ਸਕੇ ਬਚਾ ਸਕੇ ਜਿਹਦਾ ਤੂੰ ਹਿਸਾਬ ਨਹੀਂ ਦੇ ਸਕਿਆ। ਐਡਾ ਵੱਡਾ ਤੂੰ ਜ਼ਲੀਲ ਆਦਮੀ ਹੈ। ਬਾਬਾ ਜੀ ਕਹਿੰਦੇ ਇਹ ਸਾਰਾ ਕੁਛ ਉਹ ਕਹਿ ਰਹੇ ਸੀ ਇਹ ਸਾਰਾ ਖੱਤ ਹੈ। ਮੈਂ ਕਿਹਾ ਬਾਬਾ ਜੀ ਇਹ ਖੱਤ ਬਹੁਤ ਲੰਬਾ ਹੋ ਜਾਏਗਾ। ਹਾਂ ਕਿਉਂਕਿ ਤੁਹਾਨੂੰ ਜਿੰਨਾ ਗੁੱਸਾ ਕਾਜ਼ੀ ਤੇ ਤੁਸੀਂ ਤਾਂ ਸ਼ਾਮ ਤੱਕ ਚੁੱਪ ਨਹੀਂ ਕਰਨਾ ਕਾਜ਼ੀ ਦੀ ਮਾਂ ਭੈਣੀ ਕਰੀ ਰੱਖਣੀ। ਹਾਂ ਇਸ ਕਰਕੇ ਇੰਨਾ ਹੀ ਬੜਾ ਪਤਾ ਲੱਗ ਗਿਆ ਸਾਨੂੰ।
ਹਾਂ ਕਿ ਵੀ ਇਹ ਠੀਕ ਠਾਕ ਉਹਨਾਂ ਨੇ ਗੁੱਸਾ ਕੀਤਾ ਤੇ ਉਹ ਕਹਿੰਦੇ ਜੀ ਕਿ ਸਾਰਾ ਗੈਰ ਆਈਨੀ ਗੈਰ ਕਾਨੂੰਨੀ ਇਜਲਾਸ ਬੁਲਾ ਰਹੇ ਹੋ, ਜਿਹੜੇ ਆਪਣਾ ਬੈਂਚ ਬਣ ਰਹੇ ਨੇ ਇਹਦੇ ਤੇ ਆਰਟੀਕਲ 6 ਲੱਗਦਾ। ਹਾਂ ਇਹ ਬਾਬਾ ਜੀ ਕਹਿੰਦੇ ਉਹ ਲਿਖ ਸਕਦੇ ਸੀ ਲੇਕਿਨ ਲਿਖਿਆ ਨਹੀਂ ਇਹਨਾਂ ਨੇ, ਲੇਕਿਨ ਲੱਗਦਾ ਆਰਟੀਕਲ 6 ਹੀ ਹੈ। ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਕਿ ਜਦੋਂ ਕਾਜ਼ੀ ਗਿਆਨ ਰਿਟਾਇਰ ਹੋਇਆ ਇਹਨੇ ਘਰ ਨਹੀਂ ਜਾਣਾ। ਮੈਂ ਕਿਹਾ ਬਾਬਾ ਜੀ ਕਿੱਥੇ ਜਾਏਗਾ? ਬਾਬਾ ਕਹਿੰਦੇ ਸਿੱਧਾ ਜੇਲ੍ਹ। ਹਾਂ ਸਿੱਧਾ ਜੇਲ੍ਹ, ਉੱਥੋਂ ਕਾਲਕੋਠੀ, ਉੱਥੋਂ ਫਾਇਲ ਲੱਗ ਜਾਏਗਾ ਬਸ, ਕਿ ਜੋ ਇਹਨੇ ਬੇੜਾ ਗਰਕ ਕਰਕੇ ਰੱਖ ਦਿੱਤਾ ਆਇਨ ਕਾਨੂੰਨ ਦਾ ਸਿਰਫ ਆਪਣੀ ਐਕਸਟੈਂਸ਼ਨ ਦੀ ਖਾਤਰ। ਇਹ ਸਾਰਾ ਕੁਝ ਹੋ ਰਿਹਾ। ਔਰ ਦੂਜੀ ਗੱਲ ਜਨਾਬ, ਤਿਆਰੀਆਂ ਫੜ ਲਓ, ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ, ਓਏ ਹੋਏ ਹੋਏ ਨਿਆਜ਼ੀ ਤੇਰੀ ਰਾਤੀ ਕੋਈ ਨਹੀਂ ਜੰਮਿਆ, ਅੱਲਾ ਦੀ ਕਸਮ ਹੈ। इमरान अहमद खान न्याजी ने नवे ऐलान कर छड़े ने, कह दिता है कि भाई ये फाइनल मैच है और 4 अक्तूबर नू डी चौक ते दन दनादन दन ਤੁਹਾਡੀ ਐਸੀ ਦੀ ਤਾਸੀ ਹੋ ਚੋਰੋ ਲੁਟੇਰਿਓ ਔਰ ਇਹਨਾਂ ਦੇ ਹੈਂਡਲਰੋ ਉਹ ਬਗੈਰ ਤੋਂ ਇਹ ਰੀਲ ਫੇਰ ਸ਼ੁਰੂ ਹੋ ਜਾਣੀ ਹੈ। हाँ मेरा मतलब है कि मुर्शिद ने ऐलान करता है कि निकल आओ। ਉਹਦੇ ਬਾਅਦ ਜਨਾਬ 2 ਅਕਤੂਬਰ ਨੂੰ ਜਿਹੜਾ ਨਾ ਉਹ ਜਲਸਾ, ਜਿਹੜਾ ਜਲਸਾ ਨਹੀਂ ਇhtਜਾਜ, ਜਲਸੇ ਜੋ ਖਤਮ, ਕਹਾਣੀ ਖਤਮ ਹੋ ਗਈ ਜਲਸਿਆਂ ਦੀ। ਹੁਣ ਫਾਈਨਲ ਜਿਹੜਾ ਨਾ ਉਹ ਮੁਰਸ਼ਦ ਨੇ ਲਿਸਟ ਜਾਰੀ ਕਰ ਦਿੱਤੀ ਹੈ। ਫੈਸਲਾਬਾਦ, ਹਾਂਜੀ ਬਹਾਵਲਪੁਰ, ਮੁਲਤਾਨ, ਹਾਂਜੀ ਇਹ ਜਗ੍ਹਾ ਤੇ ਜਿਹੜੀ ਨਹੀਂ ਕਦੀ ਹੋਰ ਤੇ ਇਸ ਜਗ੍ਹਾ ਤੇ ਨਿਕਲਣਾ ਤੁਸੀਂ ਜਨਾਬ, ਔਰ ਬਿਲਕੁਲ ਉਸ ਤਰ੍ਹਾਂ ਹੀ ਨਿਕਲਣਾ ਜਿਸ ਤਰ੍ਹਾਂ ਪਿੰਡੀ ਦੇ ਵਿੱਚ ਪਿੰਡੀ ਵਾਲਿਆਂ ਨੇ ਨਿਕਲ ਕੇ ਦਿਖਾਇਆ ਤੁਹਾਨੂੰ। ਔਰ ਉਹਨਾਂ ਨੇ 24 ਘੰਟੇ ਜਿਹੜਾ ਮੱਤ ਮਾਰੀ ਹੈ ਹਕੂਮਤ ਦੀ। ਯਕੀਨ ਕਰੋ ਇਹ 4 ਸਿਟੀਆਂ ਜਿਹੜੀਆਂ ਨੇ ਨਾ ਇੱਥੇ ਖੱਪ ਗਏ, ਉਸੇ ਦਿਨ ਹੀ ਡਿੱਗ ਜਾਣਗੇ ਅੱਲਾ ਦੀ ਕਸਮ ਹੈ। ਹੁਣ ਮੁਰਸ਼ਦ ਨੇ ਕਿਹਾ ਕਿ ਬਸ ਹੋ ਗਈ, ਹੁਣ ਸਾਡੇ ਵਾਸਤੇ ਨਾ ਇਨਸਾਫ ਰਹਿ ਗਿਆ, ਨਾ ਕਾਨੂੰਨ ਰਹਿ ਗਿਆ, ਨਾ ਆਇਨ ਰਹਿ ਗਿਆ। ਅਸੀਂ ਹਮੇਸ਼ਾ ਚੱਲੇ ਹਾਂ ਪੁਰਅਮਨ ਤੌਰ 'ਤੇ ਆਇਨ ਕਾਨੂੰਨ 'ਤੇ ਚੱਲੇ ਹਾਂ, ਲੇਕਿਨ ਹੁਣ ਆਇਨ ਔਰ ਕਾਨੂੰਨ ਜਿਹੜਾ ਨਾ ਇਹਨੂੰ ਬੰਦ ਹੀ ਬਣਾ ਲਿਆ ਗਿਆ, ਹੱਥ ਪੈਰ ਇਹਦੇ ਬੰਦ ਦਿੱਤੇ ਗਏ ਨੇ। ਹਾਂ ਔਰ ਇਹਨੂੰ ਸੁੱਟ ਦਿੱਤਾ ਗਿਆ ਪਿੰਡੀ ਦਰਬਾਰ ਵਾਲਿਆਂ ਦੇ ਕਦਮਾਂ ਦੇ ਵਿੱਚ, ਤੇ ਹੁਣ ਪਿੱਛੇ ਕੁਛ ਨਹੀਂ ਰਹਿ ਗਿਆ। ਹੁਣ ਅਸੀਂ ਨਿਕਲਣਾ, ਜਾਂ ਅਸੀਂ ਆਜ਼ਾਦੀ ਲਵਾਂਗੇ ਹਾਂ ਇਹਨਾਂ ਚੋਰਾਂ ਲੁਟੇਰਿਆਂ ਕੋ, ਇਹਨਾਂ ਦੇ ਹੈਂਡਲਾਂ ਕਰੋ, ਜਾਂ ਫਿਰ ਅਸੀਂ ਜਿਹੜਾ ਨਾ ਉਹ ਆਪਣੀ ਜਾਨ ਨਜ਼ਰ ਕਰਾਂਗੇ ਇਸ ਆਜ਼ਾਦੀ ਦੇ। ਹੋਰ ਕੁਛ ਨਹੀਂ ਪਿੱਛੇ ਰਹਿ ਗਿਆ। ਔਰ ਮੁਰਸ਼ਦ ਨੇ ਫਾਈਨਲ ਕਾਲ ਦੇ ਦਿੱਤੀ ਹੈ। ਮੁਰਸ਼ਦ ਨੇ ਕਿਹਾ ਕਿ ਹੁਣ ਜਿਹੜੇ ਡਰਨ ਵਾਲੇ ਨੇ ਨਾ ਉਹ ਫਿਰ ਘਰ ਬਹਿ ਜਾਣ, ਹਾਂ ਤੇ ਸਾਰੀ ਜ਼ਿੰਦਗੀ ਗੁਲਾਮੀ ਦੇ ਵਿੱਚ ਗੁਜ਼ਾਰਨ, ਤੇ ਜਿਨ੍ਹਾਂ ਦਾ ਜਿਗਰਾ ਹੈ ਵੇ, ਜਿਹੜੇ ਚਾਹੁੰਦੇ ਨੇ ਕਿ ਅਸੀਂ ਵੀ ਆਜ਼ਾਦ ਹੋਈਏ ਔਰ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਆਜ਼ਾਦ ਹੋਣ, ਉਹਨਾਂ ਨੂੰ ਬਾਹਰ ਨਿਕਲਣਾ ਪੈਣਾ। ਹੋਰ ਕੋਈ ਚਾਰਾ ਨਹੀਂ, ਕਿਉਂਕਿ ਹੁਣ ਬਾਹਰ ਨਿਕਲ ਕੇ ਹੱਥੀ ਹੈ ਗੰਦ ਜਿਹੜਾ ਨਾ, ਇਹ ਕੁੱਤਾ ਜਿਹੜਾ ਹੈ ਓਏ ਹੋਏ, ਇਹ ਕੁੱਤਾ ਜਿਹੜਾ ਖੂਹ ਤੋਂ ਕੱਢਣਾ ਹੀ ਪੈਣਾ ਹੁਣ। ਹਾਂਜੀ ਇਹ ਆਪਣੀ ਡੋਲ ਕੱਢ ਕੱਢ ਦੇਖ ਲੈ, ਮੁਰਸ਼ਦ ਕਹਿ ਰਿਹਾ। ਹਾਂ ਮੁਰਸ਼ਦ ਦਾ ਕਹਿਣ ਦਾ ਮਤਲਬ ਹੈ ਕਿ ਡੋਲ ਅਸੀਂ ਕੱਢ ਕੱਢ ਵੇਖ ਲਏ ਨੇ। 7 ਡੋਲ ਕੱਢੇ, 21 ਡੋਲ ਕੱਢੇ, ਹਾਂਜੀ 50 ਡੋਲ ਕੱਢੇ, ਡੋਲਾਂ ਨਾਲ ਪਾਣੀ ਸਾਫ਼ ਨਹੀਂ ਹੋ ਰਿਹਾ। ਹੁਣ ਕੁੱਤਾ ਕੱਢਣਾ ਤੇ ਤਿਆਰੀ ਫੜ ਲਓ। ਇਹ ਵੀ ਹੋ ਸਕਦਾ ਹੈ ਕਿ ਤੁਸੀਂ ਕੁੱਤਾ ਕੱਢਣ ਜਾਓ ਅੱਗੇ ਸੂਅਰ ਵੀ ਹੋਵੇ। ਹਾਂ ਜਿੰਨਾ ਗੰਦ ਹੈ ਨਾ, ਜਿੰਨਾ ਬੇੜਾ ਗਰਕ ਕਰਕੇ ਰੱਖ ਦਿੱਤਾ, ਉਹ ਹੁਣ ਚਾਹੇ ਕੁੱਤਾ ਹੋਵੇ, ਸੂਅਰ ਹੋਵੇ ਜਾਂ ਹਾਥੀ ਹੋਵੇ, ਹਾਂ ਜੋ ਕੁਛ ਵੀ ਖੂਹੇ 'ਚ ਡਿੱਗਿਆ ਨਾ, ਖੂਹ 'ਚ ਉਹ ਕੱਢਣਾ, ਖੂਹ ਸਾਫ਼ ਕਰਨਾ ਤੇ ਅੱਗੇ ਚੱਲਣਾ। ਅਦਰਵਾਈਜ਼ ਜਿਹੜਾ ਨਾ ਉਹ ਫਿਰ ਸਾਰੀ ਜ਼ਿੰਦਗੀ ਵਾਸਤੇ ਤੁਸੀਂ ਵੀ ਗਾਲਾਂ ਖਾਓਗੇ ਇਹਨਾਂ ਚੋਰਾਂ ਲੁਟੇਰਿਆਂ ਦੀਆਂ। ਹਾਂ ਕਿਉਂਕਿ ਇਹਨਾਂ ਨੇ ਤੁਹਾਨੂੰ ਜ਼ਲੀਲ ਕਰਨਾ, ਇਹਨਾਂ ਨੇ ਤੁਹਾਨੂੰ ਗੁਰਬਤ ਦੇ ਵਿੱਚ ਮਾਰਨਾ, ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਨਹੀਂ ਛੱਡਣ ਲੱਗਿਆ। ਇਸ ਕਰਕੇ ਬਾਹਰ ਨਿਕਲਣਾ। ਔਰ ਇਨਸ਼ਾਅੱਲਾ ਮੁਰਸ਼ਦ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਕਾਲ ਦੇ ਦਿੱਤੀ ਹੈ ਡੀ ਚੌਕ ਤੇ ਮੇਰਾ ਖਿਆਲ ਉਸੇ ਦਿਨ ਹੀ ਧੜਨ ਤਖਤਾ ਇਹਨਾਂ ਦਾ ਹੋ ਜਾਣਾ। ਔਰ ਮੁਰਸ਼ਦ ਨੇ ਕਿਹਾ ਕਿ ਪੁਰਅਮਨ ਤੌਰ ਤੇ ਨਿਕਲਣਾ ਇਨਸ਼ਾਅੱਲਾ, ਔਰ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਅਲੀ ਅਮੀਨ ਗੰਡਾਪੁਰ ਨੇ ਵੀ ਆਰਡਰ ਦੇ ਦਿੱਤੇ ਨੇ ਕਿ ਨਿਕਲਣਾ ਹੈ। ਔਰ ਲਾਹੌਰ ਦੇ ਵਿੱਚ ਵੀ ਜਨਾਬ ਬੜਾ ਵੱਡਾ ਇhtਜਾਜ ਮੀਨਾਰੇ ਪਾਕਿਸਤਾਨ ਦੇ ਵਿੱਚ, ਕਿਉਂਕਿ ਉਹ ਕਹਾਣੀ ਮੁੱਕ ਗਈ ਹੁਣ ਕਿ ਜਦੋਂ ਜੀ NOC ਲੈਣਾ ਜੀ, ਅਦਾਲਤ ਕੋ ਜਾਓ ਜੀ, ਇਹਦੇ ਕੋ ਜਾਓ, ਖੱਲੀ ਵੱਲੀ ਇੱਥੇ ਕੋਈ ਆਇਨ ਕਾਨੂੰਨ ਰਹਿ ਹੀ ਨਹੀਂ ਗਿਆ। ਜੰਗਲ ਦਾ ਕਾਨੂੰਨ ਹੈ ਤੇ ਜੰਗਲ ਦੇ ਵਿੱਚ ਫਿਰ ਕਿਸੇ ਦੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੁੰਦੀ। ਹਾਂ ਫਿਰ ਬੰਦਾ ਆਪੇ ਜੰਗਲ ਦਾ ਸ਼ੇਰ ਹੈ, ਜਿੱਧਰ ਦਿਲ ਕੀਤਾ ਨਿਕਲ ਗਿਆ, ਜਿੱਧਰ ਦਿਲ ਕੀਤਾ ਇhtਜਾਜ ਕੀਤਾ। ਤੇ ਹੁਣ ਇhtਜਾਜ ਫੁੱਲ ਫਲੈਜ ਕਿਸਮ ਦਾ शुरू हो गया जे तो निकलना है, क्योंकि आखिरी मार्का आखिरी लड़ाई है। और कंपनी सलाहकार जी है इन्नी जलील हुई है, इन्नी जलील हो चुकी है, यकीन करो कि मेरा नहीं ख्याल कि अगले 100 साल भी अपनी कदमां ते खड़े हो सकते हैं
ਇੱਜ਼ਤ ਵਾਲੇ ਕਦਮਾਂ ਦੇ, ਕਿਉਂਕਿ ਜਿੰਨਾ ਇਹਨਾਂ ਦਾ ਬੇੜਾ ਗਰਕ ਇਹਨਾਂ ਨੇ ਆਪ ਕਰ ਲਿਆ ਨਾ, ਹਾਂ ਯਕੀਨ ਕਰੋ ਹਰ ਬੰਦਾ ਗਾਣਾ ਕੱਢਦਾ ਔਰ ਗੰਦੀਆਂ ਨੰਗੀਆਂ ਗਾਣਾ ਕੱਢਦਾ, ਅਸੀਂ ਫਿਰ ਵੀ ਪਰਦਾ ਰੱਖੀਦਾ ਨਹੀਂ ਦੱਸੀਦਾ। ਹਾਂ ਲੇਕਿਨ ਯਕੀਨ ਕਰੋ ਗਰਾਊਂਡ ਤੇ ਖੜਾ ਤੁਸੀਂ ਵੀਡੀਓ ਦੇਖੋ, ਕਲਿੱਪ ਦੇਖੋ, ਉਹਨਾਂ ਨੇ ਮਾਂ ਭੈਣ ਹੀ ਕਰਕੇ ਰੱਖ ਛੱਡੀ ਇਹਨਾਂ ਦੀ। ਹਾਂ ਔਰ ਮੇਰਾ ਨਹੀਂ ਖਿਆਲ ਕਿ ਇਹਨਾਂ ਦੀ ਇੱਜ਼ਤ ਕਦੀ ਬਹਾਲ ਹੋਏਗੀ, ਉਹ ਬੜਾ ਮੁਸ਼ਕਿਲ ਹੈ, ਕਿਉਂਕਿ ਇਹ ਰਜੀਮ ਜਿਹੜੀ ਹੈ ਨਾ, ਇਹ ਜਿਹੜੀ ਆ ਕੇ ਬੈਠੀ ਹੈ ਸਿਰਫ ਐਕਸਟੈਂਸ਼ਨ ਰਜੀਮ ਹੈ। ਖਾਨ ਸਾਹਿਬ ਨੇ ਵੀ ਕਹਿ ਦਿੱਤਾ ਕਿ ਐਕਸਟੈਂਸ਼ਨ ਮਾਫੀਆ ਜਿਹੜਾ, ਹਾਂ ਇਹ ਮੁਲਕ ਖਾ ਗਿਆ ਔਰ ਅੱਗੇ ਖਾਏਗਾ ਆਪਣੀ ਐਕਸਟੈਂਸ਼ਨ ਦੀ ਖਾਤਰ, ਆਪਣੀ ਜੇਬਾਂ ਭਰਨ ਦੀ ਖਾਤਰ। ਇਹਨਾਂ ਨੂੰ ਜਿਹੜਾ ਨਾ ਹੁਣ ਉਹ ਕੱਢਣਾ ਪੈਣਾ, ਮੁਲਕ ਇਹਨਾਂ ਦੇ ਨਾਲ ਨਹੀਂ ਚੱਲ ਸਕਦਾ। ਇਹ ਆਖਰੀ ਗੱਲ ਸੀ ਖਾਨ ਸਾਹਿਬ ਦੀ, ਤੇ ਤਿਆਰੀ ਫੜ ਲਓ, ਨਿਕਲਣਾ ਇਨਸ਼ਾਅੱਲਾ। ਔਰ ਦਮ ਦਨਾਦਮ ਦਨ ਤੇ ਦਮ ਦਮਾਦਮ ਮਸਤ ਕਲੰਦਰ ਕਰਕੇ ਰੱਖ ਦੇਣਾ। ਤੇ ਅਸੀਂ ਬੈਠੇ ਹਾਂ ਜਨਾਬ ਐਸੇ ਆਵਾਜ਼ ਨੂੰ ਫੈਲਾਉਣ ਵਾਸਤੇ, ਤੇ ਆਵਾਜ਼ ਨੂੰ ਫੈਲਾਓ ਜਿੱਥੇ ਫੈਲਦੀ ਹੈ, ਔਰ ਇਨਸ਼ਾਅੱਲਾ ਸਾਰੇ ਰਲ ਕੇ ਜਿਹੜਾ ਨਾ ਉਹ ਹਕੀਕੀ ਆਜ਼ਾਦੀ ਲਵਾਂਗੇ। ਔਰ ਮੁਰਸ਼ਦ ਇਮਰਾਨ ਖਾਨ ਇਨਸ਼ਾਅੱਲਾ ਉਦੋਂ ਹੀ ਬਾਹਰ ਆਏਗਾ ਜਦੋਂ ਕੌਮ ਨਿਕਲ ਗਈ। ਥੈਂਕ ਯੂ ਵੈਰੀ ਮਚ ਫॉर वाचिंग। अल्लाह हाफिज़।